कुछ साल पहला जलंधर दूरदर्शन ने मेरे उत्ते एक डॉक्यूमेंटरी बनाई सी ते उस डॉक्यूमेंटरी दे विच उस डॉक्यूमेंटरी नूं बनाउण वाला जिहड़ा डायरैक्टर सी वो कहिंदा सीगा कि तुहाडा जिहड़ा पुराना पिंड है पढ़ाना जिहड़ी तुहाडी जन्म होए आ जिथे हुण खलोते हाँ जिथे मैं इस वेले खड़ोता होया वां इस पिंड च तुसीं भावें नहीं गए पर असीं उस पिंड दा एक नक्शा जिहड़ा कि नहीं तुहाडे दर्शकां नूं जिहड़े इस टीवी दी डॉक्यूमेंटरी देखणगे उन्हां तक पहुँचाउणा चाहुंदे आ। तो तारां दे परले पासे नशहरे ढाले च खड़ो के उधर नूं मूँह करके मैं कहा सी कि मैं जिथे इस वेले खड़ोता हाँ इस पिछले पासे ਜਿਹੜੀਆਂ ਉਹ ਤਾਰਾਂ ਦਿਸਦੀਆਂ ਪਈਆਂ ਨੇ ਇਹਨਾਂ ਤਾਰਾਂ ਦੇ ਪਿਛਲੇ ਪਾਸੇ ਮੇਰਾ ਉਹ ਪੁਰਖਿਆਂ ਦਾ ਪਿੰਡ ਹੈ ਜਿੱਥੇ ਸਦੀਆਂ ਤੋਂ ਮੇਰੇ ਵਡੇਰੇ ਰਹਿੰਦੇ ਆਏ ਸੀਗੇ। ਅੱਜ ਇੱਥੇ ਖਲੋ ਕੇ ਕਹੋਗੇ ਕਿ ਉਹ ਪਿੰਡ ਹੈ ਜਿੱਥੇ ਖਲੋ ਕੇ ਗੱਲ ਕੀਤੀ ਤੋ ਇਹ ਜਜ਼ਬਾਤੀ ਉਹ ਜਿਹੜਾ ਕੁਦਰਤੀ ਗੱਲ ਹੈਗੀ ਆ ਇਹ ਨਹੀਂ ਨਹੀਂ ਆਂਦੀ ਕਹਿੰਦੀ ਇਦਾਂ ਨਹੀਂ ਫਿਰ ਇੰਜ ਨਹੀਂ ਹੁਣ ਸਿੱਧੀ ਗੱਲ ਹੁੰਦੀ ਆ ਮਨ ਇਹ ਜਿਹੜਾ ਅਹਿਸਾਸ ਹੈ ਨਾ ਤੁਹਾਡੇ ਮਨ ਦੇ ਵਿੱਚ ਜਿਹੜਾ ਤੁਸੀਂ ਜਦੋਂ ਆਪਣੀਆਂ ਧਰਤੀਆਂ ਨਾਲੋਂ ਵਿਜੋਗੇ ਜਾਂਦੇ ਹੋ ਵਿਛੜ ਜਾਂਦੇ ਹੋ ਤੇ ਉਹ ਜਿਹੜਾ ਵਿਜੋਗੇ ਜਾਣ ਦਾ ਅਹਿਸਾਸ ਹੈ ਉਹ ਤੁਹਾਡੇ ਅੰਦਰ ਧੁਰ ਡੂੰਘੀਆਂ ਥਾਵਾਂ ਤੇ ਕਿਤੇ ਰਚ ਵਸ ਜਾਂਦਾ ਹੈ ਉਹ ਤੁਹਾਡੇ ਅੰਦਰੋਂ ਕਿਤੇ ਨਿਕਲਦਾ ਨਹੀਂ ਹੈਗਾ। ਤੇ ਮੇਰੇ ਉਦੋਂ ਇੱਕ ਪਛਤਾਵਾ ਸੀ ਮੇਰੇ ਮਨ ਵਿੱਚ ਮੈਂ ਇੱਕ ਝੋਰਾ ਸੀ ਮੈਂ ਇਹ ਵੀ ਕਿਹਾ ਸੀਗਾ ਕਿ ਮੈਂ 2 ਵਾਰ ਪਾਕਿਸਤਾਨ ਗਿਆ ਆ ਪਰ ਮੈਂ ਆਪਣੇ ਪੁਰਖਿਆਂ ਦੀ ਧਰਤੀ ਨੂੰ ਮੱਥਾ ਨਹੀਂ ਟੇਕ ਸਕਿਆ ਮੈਨੂੰ ਇਹ ਨਸੀਬ ਨਹੀਂ ਹੋਇਆ। ਪਰ ਅੱਜ ਇਹ ਮੇਰੀ ਖੁਸ਼ ਨਸੀਬੀ ਆ ਕਿ ਅਹਿਮਦ ਰਜ਼ਾ ਪੰਜਾਬੀ ਸਾਹਿਬ ਦੀ ਬਦੌਲਤ ਔਰ ਅੰਜਮ ਗਿੱਲ ਹੋਰਾਂ ਦੇ ਸਾਥ ਤੇ ਸੰਗਤ ਦੇ ਵਿੱਚ ਇਹ ਨਸ਼ਹਿਰੇ ਦੇ ਜਿਹੜੇ ਮੇਰੇ ਭਰਾ ਨੇ ਮੇਰੇ ਜੰਮੇ ਜਾਏ ਜਿਹੜੇ ਨੇ ਉਹਨਾਂ ਦੀ ਹਾਜ਼ਰੀ ਵਿੱਚ ਮੈਂ ਅੱਜ ਪਢਾਣੇ ਦੀਆਂ ਗਲੀਆਂ ਵਿੱਚ ਘੁੰਮਿਆ ਜਿੱਥੇ ਮੇਰੇ ਪੁਰਖੇ ਵੀ ਕਦੀ ਠੁਮਕ ਤੁਰਦੇ ਰਹੇ ਹੋਣਗੇ ਕਦੀ ਮੈਂ ਵੀ 1.5 ਪੌਣੇ 2 ਸਾਲ ਦਾ ਬੱਚਾ ਉਂਗਲੀ ਲਾ ਕੇ ਆਪਣੇ ਬਾਪੂ ਦੀ ਇਹਨਾਂ ਗਲੀਆਂ ਵਿੱਚ ਤੁਰਦਾ ਰਿਹਾ ਹੋਊਗਾ। ਤਾਂ ਇਸ ਖੂਬਸੂਰਤ ਅਹਿਸਾਸ ਦੇ ਅੱਜ ਮੈਨੂੰ ਝਕਝੋਰ ਦਿੱਤਾ ਹੈ। ਮੇਰੀ ਘਰ ਵਾਲੀ ਕਹਿੰਦੀ ਹੈ ਕਿ ਤੂੰ ਰੋਂਦਾ ਕਿਉਂ ਪਿਆ ਹੈ ਤੇਰੀ ਅੱਖਾਂ 'ਚ ਅਥਰੂ ਕਿਉਂ ਨੇ। ਤਾਂ ਇਹ ਜਿਹੜਾ ਸਦੀਆਂ ਦਾ ਵਿਛੋੜਾ ਹੈ ਨਾ ਉਹ ਸਦੀਆਂ ਦਾ ਵਿਛੋੜਾ ਜਿਹੜਾ ਆ ਉਹ ਅਥਰੂ ਬਣ ਕੇ ਮੇਰੀਆਂ ਅੱਖਾਂ ਵਿੱਚੋਂ ਡਲਕਦਾ ਪਿਆ ਹੈ। ਤੇ ਇਹਦੇ ਵਿੱਚ ਇਹ ਦੁੱਖ ਨਹੀਂ ਹੈਗਾ ਮੇਰਾ ਇਹ ਖੁਸ਼ੀ ਆ ਭਰਪੂਰ ਖੁਸ਼ੀ ਆ ਕਿ ਮੈਂ ਆਪਣੇ ਪੁਰਖਿਆਂ ਦੀ ਉਸ ਜ਼ਮੀਨ ਉੱਤੇ ਇਹ ਖੜਾ ਹੋਇਆ ਔਰ ਗੁਰਦੁਆਰੇ ਦੀ ਇਸ ਮੰਜ਼ਿਲ ਦੇ ਉੱਤੇ ਮੈਂ ਖੜਾ ਹਾਂ ਜਿੱਥੇ ਮੇਰੇ ਪੁਰਖੇ ਰੋਜ਼ ਆ ਕੇ ਮੱਥਾ ਟੇਕਦੇ ਸਨ। ਅੱਜ ਮੈਂ ਵੀ ਉੱਥੇ ਨਤਮਸਤਕ ਹੋਇਆ ਤੇ ਮੇਰੇ ਆਸੇ ਪਾਸੇ ਪਢਾਣੇ ਦੇ ਜਿਹੜੇ ਇੱਥੋਂ ਦੇ ਸ਼ਹਿਰੀ ਨੇ ਪਿਆਰ ਕਰਨ ਵਾਲੇ ਆਪਣੇ ਲੋਕਾਂ ਨੂੰ ਆਪਣੇ ਭਰਾਵਾਂ ਨੂੰ ਤਾਂ ਉਹ ਅੱਜ ਮੇਰੇ ਆਸੇ ਪਾਸੇ ਨੇ। ਸੰਧੂ ਸਾਹਿਬ ਨੇ ਇੱਥੇ ਖੜੇ ਅਹਿਮਦ ਰਜ਼ਾ ਪੰਜਾਬੀ ਸਾਹਿਬ ਮੇਰੇ ਨਾਲ ਨੇ। ਤਾਂ ਇਹ ਸਾਰੇ ਮੇਰੇ ਜਿਹੜੇ ਪਿਆਰੇ ਨੇ ਮਤਲਬ ਮੇਰੇ ਦਿਲ ਦੇ ਟੁਕੜੇ ਨੇ ਇੱਕ ਤਰੀਕੇ ਨਾਲ। ਅਸਲ 'ਚ ਇਹ ਸਾਡਾ ਜਿਹੜਾ ਖੂਨ ਤਾਂ ਇੱਕੋ ਹੀ ਆ ਸਾਡਾ ਖੂਨ ਤਾਂ ਇੱਕੋ ਹੀ ਆ ਅਸੀਂ ਇੱਕੇ ਖਬੀਰ ਦੇ ਬਣੇ ਆ ਅਸੀਂ ਇੱਕੇ ਖਬੀਰ ਦੇ ਜੰਮੇ ਜਾਏ ਹੋਏ ਆ। ਇਹ ਠੀਕ ਹੈ ਹਾਲਾਤ ਨੇ ਸਾਨੂੰ ਅੱਡ ਅੱਡ ਕਰ ਦਿੱਤਾ। ਤਾਂ ਅੱਜ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮੇਰੀ ਹੋਂਦ ਦੇ ਜਿਹੜੇ 2 ਟੋਟੇ ਹੋਏ ਸਨ ਉਹ 2 ਟੋਟੇ ਅੱਜ ਇੱਕ ਦੂਜੇ ਨੂੰ ਮਿਲ ਕੇ ਇੱਕ ਦੂਜੇ ਦੇ ਗਲੇ ਲੱਗ ਕੇ ਅੱਜ ਮੁਕੰਮਲ ਹੋ ਗਏ ਨੇ। ਮੈਨੂੰ ਅੱਜ ਲੱਗਦਾ ਕਿ ਮੈਂ ਜਿਹੜਾ ਟੋਟਿਆਂ ਵਿੱਚ ਵੰਡਿਆ ਹੋਇਆ ਸਾਂ ਅੱਜ ਇਸ ਧਰਤੀ ਤੇ ਆ ਕੇ ਆਪਣੇ ਆਪ ਨੂੰ ਮੁਕੰਮਲ ਹੋਇਆ ਮਹਿਸੂਸ ਕਰਦਾ ਹਾਂ। ਔਰ ਖੁਸ਼ੀ ਹੈ ਮੈਨੂੰ ਕਿ ਅਹਿਮਦ ਰਜ਼ਾ ਪੰਜਾਬੀ ਸਾਹਿਬ ਨੇ ਇਹ ਸਬੱਬ ਬਣਾਇਆ ਔਰ ਇਹਨਾਂ ਖੂਬਸੂਰਤ ਇਸਤਕਬਾਲ ਜਿਹੜਾ ਹੈ ਉਹ ਇੱਥੋਂ ਦੇ ਪਢਾਣੇ ਦੇ ਵਸਨੀਕਾਂ ਨੇ ਕੀਤਾ ਹੈ ਕਿ ਮੇਰਾ ਸਿਰ ਜਿਹੜਾ ਉਹਨਾਂ ਸਾਰਿਆਂ ਦੇ ਅੱਗੇ ਝੁਕਦਾ। ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ। ਉਹ ਪਢਾਣਾ ਅੱਜ ਕਹੋ ਕਿ ਉਹ ਨਸ਼ਹਿਰਾ ਹਾਂਜੀ ਇਹ ਨੋਟ ਕਰਨ ਲਈ ਗੱਲ ਕੀਤੀ ਕਿ ਉਦੋਂ ਕਹਿੰਦੇ ਸੀ ਤੁਸੀਂ ਕਿ ਉਹ ਪਢਾਣਾ ਹੈ ਅੱਜ ਕਹੋ ਉਹ ਨਸ਼ਹਿਰਾ ਹੈ। ਤਾਂ ਉਹ ਸਾਹਮਣੇ ਨਸ਼ਹਿਰਾ ਦਿਸਦਾ ਹੈ। ਤਾਂ ਵਿਚਕਾਰ ਬਾਰਡਰ ਇਹ ਅਸਲ 'ਚ ਗੱਲ ਇਹ ਹੈਗੀ ਆ ਕਿ ਮੈਂ ਕਹਿੰਦਾ ਹੁੰਦਾ ਅਸਲ 'ਚ ਕਹਿੰਦਾ ਹੁੰਦਾ ਕਿ ਅਸੀਂ ਬੇਸ਼ੱਕ ਅੱਡ ਹੋ ਗਏ ਜਾਂ ਅੱਡ ਕਰ ਦਿੱਤੇ ਗਏ ਪਰ ਜਿਸ ਤਰ੍ਹਾਂ ਜਦੋਂ ਨਹਿਰਾਂ ਸੁੱਕਦੀਆਂ ਸਨ ਤੇ ਰੇਤ ਉੱਤੇ ਸੁੱਕ ਜਾਂਦੀ ਸੀਗੀ ਪਰ ਜਦੋਂ ਤੇ ਲੱਗਦੀ ਸੀ ਤੇ ਡੰਗਰ ਚਾਰਦੇ ਅਸੀਂ ਕਰਦੇ ਸੀ ਕਿ ਰੇਤ ਨੂੰ ਪਾਸੇ ਕਰ ਲੈਂਦੇ ਸੀ ਤੇ ਥੱਲੇ ਥਪਤ ਪਾਉਂਦੇ ਸਾਂ ਉਸ ਰੇਤ ਨੂੰ ਤੇ ਥੱਲਿਓਂ
ਪਾਣੀ ਨਿਕਲ ਆਉਂਦਾ ਸੀ। ਇਹ ਜਿਹੜੀਆਂ ਸਾਡੀਆਂ ਮੁਹੱਬਤੀ ਮਿਲਣੀਆਂ ਨੇ ਨਾ, ਇਹ ਉਸ ਰੇਤ ਨੂੰ ਪਾਸੇ ਕਰਕੇ ਤੇ ਉਹ ਪਾਣੀ ਨੂੰ ਥਪਥਪਾਉਣ ਵਾਲੀ ਗੱਲ ਹੈਗੀ ਆ, ਕਿਉਂਕਿ ਸਾਡੇ ਦੋਵਾਂ ਪੰਜਾਬੀਆਂ ਦੇ ਮਨਾਂ ਦੇ ਵਿੱਚ ਥੱਲੇ ਤੁਰ ਅੰਦਰ ਇੱਕ ਰਾਵੀ ਵਗਦੀ ਪਈ ਆ ਮੁਹੱਬਤ ਦੀ, ਤੇ ਇਹ ਮਿਲਦੀਆਂ ਉਸ ਮੁਹੱਬਤ ਦੀ ਰਾਵੀ ਨੂੰ ਥਪਥਪਾ ਕੇ ਥੱਲਿਓਂ ਕੱਢ ਲੈਂਦੀਆਂ ਨੇ। ਉਹ ਝਰਨੇ ਵਾਂਗ ਕਿਤੇ ਨਾ ਕਿਤੇ ਚਸ਼ਮੇ ਵਾਂਗ ਫੁੱਟ ਪੈਂਦੀਆਂ ਨੇ। ਤਾਂ ਅੱਜ ਜਿਹੜੇ ਅਥਰੂ ਨੇ ਉਹ ਉਸ ਮਿਲਣੀ ਦੇ ਨਾਲ, ਉਸ ਥਪਥਪਾਹਟ ਦੇ ਵਿੱਚੋਂ ਜਿਹੜਾ ਕਿ ਨਹੀਂ, ਉਹ ਮੇਰੀਆਂ ਅੱਖਾਂ 'ਚ ਅਥਰੂ ਆਏ ਨੇ, ਥੱਲਿਓਂ ਪਾਣੀ ਨਿਕਲਿਆ। ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਬਹੁਤ